ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਸ਼ਨੀਚਰਵਾਰ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਆਪਣੇ ਨਾਲ ਜੁੜ ਚੁੱਕੇ ਆ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਵੇਲੇ ਕਵਰ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ, ਉਸ ਦੇ ਬਾਰੇ ਜਾਣਕਾਰੀ ਲਈ ਉਹ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿਮਾ ਸਹੋਤਾ 209-277-0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਟਵਾਲ 559-374-4541। ਇਸ ਦੇ ਨਾਲ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੋਂ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਅੱਜ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਦੇ ਉੱਤੇ ਮਿੰਟੂ ਜੀ ਨਜ਼ਰ ਮਾਰੀ ਤਾਂ ਕਹਿੰਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਜਿਹੜੇ ਸਾਂਸਦ ਆ ਨਹੀਂ ਪਹੁੰਚ ਰਹੇ। ਕੀ ਗੱਲ, ਬਰਫ਼ ਪੈ ਰਹੀ ਕਿ ਮੀਂਹ ਇਹਨਾਂ ਨੂੰ? ਨਹੀਂ, ਇਹਨਾਂ ਨੂੰ ਜਿਹੜੀ ਹੁੰਦੀ ਹੈ ਨਾ ਅਲਗਰਜੀ ਦੀ ਬਿਮਾਰੀ ਪਈ ਆ, ਹੋਰ ਕੁਛ ਨਹੀਂ ਹੈ। ਅਲਗਰਜੀ ਆ, ਹੋਰ ਕੁਛ ਨਹੀਂ ਹੈ, ਕੱਖ ਨਹੀਂ ਹੈ। ਵੇਖੋ ਕਿੱਡੀ ਮਾੜੀ ਗੱਲ ਆ ਕਿ ਕੋਰਮ ਵੀ ਪੂਰਾ ਨਹੀਂ ਹੋ ਰਿਹਾ ਉੱਥੇ। ਹਾਲਾਂਕਿ ਚਲੋ ਇਹ ਬੜੇ ਨਾ ਚਲਾਕ ਲੋਕ ਆ, ਇਤਰਾਜ਼ ਨਹੀਂ ਕਰਦੇ। ਜਿੱਦਾਂ ਕਿ ਦੇਖੋ, ਜੇ ਸੰਸਦ ਦੇ ਵਿੱਚ ਮੰਨ ਲਓ 10% ਚਾਹੀਦੇ ਆ, ਮਤਲਬ ਕਿ ਉਹ 10% ਵਾਲਾ ਹਿੱਸਾ ਨਹੀਂ ਹੈ ਨਾ ਮੌਜੂਦ, ਤੇ ਕਾਰਵਾਈ ਜਿਹੜੀ ਆ ਉਹ ਸਸਪੈਂਡ ਕੀਤੀ ਜਾ ਸਕਦੀ, ਕੋਈ ਇਤਰਾਜ਼ ਲਾ ਸਕਦਾ। ਪਰ ਉੱਥੇ ਕਈ ਦਫਾ ਮਤਲਬ ਕਿ ਜਿੱਦਾਂ ਹੁਣ ਇੱਕ ਕੱਲ ਬਣ ਗਈ ਵੇਖਣ ਨੂੰ ਮਿਲੀ ਆ ਕਿ ਉੱਥੇ 25 ਮੈਂਬਰ ਹੀ ਮੌਜੂਦ ਸਨ, ਯਾਨੀ ਸਿਰਫ 25, ਜਦ ਕਿ ਕਾਨੂੰਨ ਜਾਂ ਸੰਵਿਧਾਨਕ ਪੱਖ ਤੋਂ ਜੇ ਆਪਾਂ ਲਈਏ ਤਾਂ ਘੱਟੋ ਘੱਟ 54 ਜ਼ਰੂਰੀ ਆ ਕਾਰਵਾਈ ਵਾਸਤੇ। ਪਰ ਕਿਉਂਕਿ ਇਹ ਲੋਕ ਰਲੇ ਆ, ਇਹ ਲੋਕ ਮਿਲੇ ਆ, ਬਾਹਰ ਜੋ ਮਰਜ਼ੀ ਕਰਦੇ ਆ, ਤਾਂ ਉੱਥੇ ਕੋਈ ਇਤਰਾਜ਼ ਵੀ ਨਹੀਂ ਕਰ ਰਿਹਾ ਕਿ ਹਾਂ ਭਾਈ ਸਸਪੈਂਡ ਕੀਤੀ ਜਾਵੇ ਕਾਰਵਾਈ। ਆਪੇ ਦੂਜਿਆਂ ਨੂੰ ਲੋਕ ਪੁੱਛਣ ਕਿ ਹਾਂ ਭਾਈ ਉੱਥੇ ਤੁਸੀਂ ਕਰ ਕੀ ਰਹੇ ਹੋ, ਤਾਂ ਤੁਰ ਫਿਰ ਕੇ ਮੇਲਾ ਦੇਖ ਰਹੇ ਆ, ਹੋਰ ਕੋਈ ਗੱਲ ਨਹੀਂ ਹੈ। ਤਾਂ ਇਹੀ ਹਾਲ ਆ ਕਿ ਰਾਜ ਸਭਾ ਦੇ ਵਿੱਚ ਵੀ ਬਹੁਤ ਘੱਟ ਮੈਂਬਰ ਆ ਜਿਹੜੇ ਉਹ ਮੌਜੂਦ ਰਹਿੰਦੇ ਆ। ਦੱਸਦੇ ਆ ਕਿ ਆ ਬੀਤੇ ਦਿਨ ਤਾਂ ਸ਼ੁੱਕਰਵਾਰ ਦਾ ਜਿਹੜਾ ਦਿਨ ਸੀਗਾ, ਬੀਤੇ ਦਿਨ ਤਾਂ 781 ਯਾਨੀ ਕੁੱਲ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਆ, ਉਹਨਾਂ ਦੇ ਵਿੱਚੋਂ ਸਿਰਫ ਮਹਿਜ਼ ਦੋਨਾਂ ਸਦਨਾਂ 'ਚ 58 ਸੀ, 58। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕੀ ਕਰਦੇ ਆ, ਜਦ ਕਿ ਸਾਰੇ ਉੱਥੇ ਦਿੱਲੀ ਬੈਠੇ ਆ। ਦਿੱਲੀ ਤਾਂ ਬੈਠੇ ਆ ਕਿ ਇਹਨਾਂ ਨੇ ਕਿਰਾਇਆ ਭਾੜਾ ਵੀ ਲੈ ਲੈਣਾ, ਇਹਨਾਂ ਨੇ ਜਿੰਨੇ ਉੱਥੇ ਦਿਨ ਲਾਏ ਸਾਰੀਆਂ ਦਿਹਾੜੀਆਂ ਵੀ ਲੈ ਲੈਣੀਆਂ, ਕੰਟੀਨ ਤੋਂ ਉੱਥੇ ਸਮੋਸੇ, ਪੂੜੀਆਂ, ਚਿਕਨ, ਬਿਰਿਆਨੀਆਂ ਵੀ ਖਾ ਲੈਣੀਆਂ, ਤੇ ਉਹ ਵੀ ਨਾ ਮਾਤਰ ਪੈਸੇ ਦੇ ਕੇ। ਤੇਲ ਦੇ ਭੱਤੇ, ਰੈਸ਼ ਦੇ ਭੱਤੇ, ਪਤਾ ਨਹੀਂ ਕਿਹੜੇ ਕਿਹੜੇ ਗੱਫੇ ਇਹਨਾਂ ਨੇ ਲੈ ਲੈਣੇ ਆ। ਪਰ ਜਦੋਂ ਵਾਰੀ ਆਉਣੀ ਹੈ ਸੰਸਦ ਦੇ ਵਿੱਚ, ਬਸ ਹਾਜ਼ਰੀ ਜੇ ਲਵਾਈ ਤੇ ਇੱਧਰ ਟਿਪ ਗਏ, ਉੱਧਰ ਟੁੱਪ ਗਏ, ਕੋਈ ਉੱਧਰ ਚਲੇ ਗਿਆ, ਕੋਈ ਇੱਧਰ ਚਲੇ ਗਿਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਜ਼ਿੰਮੇਵਾਰੀ ਨਜ਼ਰ ਨਹੀਂ ਆ ਰਹੀ। ਔਰ ਦੇਖੋ, ਨਰਿੰਦਰ ਮੋਦੀ ਵੀ 2-3 ਵਾਰੀ ਕੁੱਦ ਕੇ ਪਿਆ ਵਾ ਆਪਣੇ ਸੰਸਦ ਮੈਂਬਰਾਂ ਨੂੰ, ਸੋਨੀਆ ਗਾਂਧੀ ਜੀ ਵੀ ਅਪੀਲ ਕਰ ਚੁੱਕੇ। ਸਾਰੇ ਇਹ ਕਹਿੰਦੇ ਆ ਲੀਡਰ ਕਿ ਹਾਂ ਭਾਈ ਤੁਹਾਡੀ ਜਿਹੜੀ ਉੱਥੇ ਹਾਜ਼ਰੀ ਆ ਉਹ ਵੱਧ ਤੋਂ ਵੱਧ ਯਕੀਨੀ ਹੋਣੀ ਚਾਹੀਦੀ ਆ। ਪਰ ਕੀ ਕਰੀਏ, ਗੱਲ ਗੌਲਦੀ ਨਹੀਂ ਹੈ। ਸੋ ਇਹ ਬੜੀ ਵੱਡੀ ਗੱਲ ਆ ਜੇ ਆਪਾਂ ਇੰਡੀਆ ਦੇ ਲਿਹਾਜ਼ ਨਾਲ ਦੇਖੀਏ। ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਗਿਣੀ ਜਾਂਦੀ ਆ, ਪਰ ਉਸ ਡੈਮੋਕ੍ਰੇਸੀ ਦੇ ਵਿੱਚ ਸਿਆਸੀ ਠੱਗ ਜਿਹੜੇ ਆ ਉਹ ਕਿਸ ਤਰ੍ਹਾਂ ਚੱਲਦੇ ਆ, ਇਹ ਤੁਸੀਂ ਦੇਖ ਲਓ, ਅੰਦਾਜ਼ਾ ਲਾ ਲਓ। ਜੀ ਇਹ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਆ, ਪਰ ਲੋਕ ਫਿਰ ਵੀ ਇਹ ਚੀਜ਼ਾਂ ਨੂੰ ਫਿਰ ਜਿਹੜਾ ਦਰਕਨਾਰ ਕਰਕੇ ਫਿਰ ਮੁੜ ਕੇ ਉਹੋ ਜਿਹਾ ਨੂੰ ਹੀ ਤੋੜ ਦਿੰਦੇ ਆ। ਉੱਥੇ ਵੀ ਜਾਓ ਜੀ, ਸਾਡੇ ਵਾਸਤੇ ਬਣਾਓ ਕਾਨੂੰਨ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੰਦੋਆ ਤੇ ਹਾਲੇ ਵੀ ਲਟਕੀ ਹੋਈ ਹੈ ਤਲਵਾਰ। ਇਹ ਸੰਦੋਆ ਜਿਹੜਾ ਦੇਖੋ ਜੋ ਕਰ ਗਿਆ, ਜੋ ਇਸ ਤਰ੍ਹਾਂ ਪੈਂਤੜਾ ਬਦਲ ਕੇ ਗਿਆ, ਮੇਰੇ ਖਿਆਲ ਦੇ ਨਾਲ ਇਹਦੇ ਨਾਲ ਕਿਤੇ ਉਹ ਨਾ ਹੋਵੇ ਕਿ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ, ਨਾ ਖੁਦਾ ਮਿਲਾ ਨਾ ਵਿਸਾਲੇ ਸਨਮ, ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ। ਕਿਉਂਕਿ ਹੁਣ ਦੇਖੋ ਸੰਦੋਆ ਨੇ ਚਲਾਕੀ ਤਾਂ ਕੀਤੀ, ਚਲਾਕੀ ਤੇ ਸੁਖਪਾਲ ਖਹਿਰਾ ਨੇ ਵੀ ਕੀਤੀ ਆ, ਮਾਸਟਰ ਬਲਦੇਵ ਸਿੰਘ ਹੋਰਾਂ ਨੇ, ਹੋ ਸਕਦਾ ਨਾਜਰ ਸਿੰਘ ਮਾਨਸ਼ਾਹੀਆ ਵੀ ਬੈਕ ਗੇਅਰ ਲਾ ਲਵੇ, ਸਾਰੇ ਇਹ ਲਾ ਲੈਣਾ। ਤਾਂ ਚਲਾਕੀ ਤਾਂ ਇਹੋ ਹੀ ਆ ਕਿ ਸਮੇਂ ਦਾ ਵਹਾਅ ਦੇਖਿਆ,
ਫਿਰ ਦਾ ਦੇਖਿਆ, ਹੁਣ ਉਪਾਅ ਦੇਖਿਆ ਕਿ ਆਹ ਉਪਾਅ ਕੀਤਾ ਜਾ ਸਕਦਾ, ਅਸਤੀਫਾ ਵਾਪਸ ਲੈ ਲਓ, ਜਿਹੜੇ 2-2.5 ਸਾਲ ਹੈਗੇ ਐਸ਼ ਕਰ ਲਓ, ਮੁੜ ਕੇ ਕਿਹਨੇ ਸਾਨੂੰ ਵਿਧਾਇਕ ਬਣਾਉਣਾ ਹੈ? ਕਿਉਂਕਿ ਲੋਕ ਇੱਕ ਵਾਰੀ ਇੱਕ ਵੇਗ ਦੇ ਵਿੱਚ ਵਗ ਕੇ ਇਸ ਤਰ੍ਹਾਂ ਦਾ ਮੌਕਾ ਦੇ ਗਏ, ਮੌਕਾ ਇਹਨਾਂ ਤੋਂ ਸੰਭਾਲ ਨਹੀਂ ਹੋਇਆ। ਤਾਂ ਸੰਦੋਆ ਨੇ ਅਸਤੀਫਾ ਤੇ ਵਾਪਸ ਲੈ ਲਿਆ। ਤੁਸੀਂ ਸਭ ਨੇ ਖਬਰਾਂ ਉਹ ਜਿਹੜੀਆਂ ਪੜ੍ਹੀਆਂ ਹੋਣੀਆਂ, ਸੁਣੀਆਂ ਹੋਣੀਆਂ, ਤੇ ਲੋਕ ਜਿਹੜੇ ਆ ਉਹ ਤੋਏ ਤੋਏ ਵੀ ਕਰਦੇ ਆ ਕਿ ਬਹੁਤ ਗਲਤ ਕੰਮ ਕੀਤਾ। ਪਹਿਲਾਂ ਤੁਸੀਂ ਇੱਕ ਪਾਰਟੀ ਦੇ ਨਿਸ਼ਾਨ ਤੋਂ ਇਲੈਕਸ਼ਨ ਲੜਦੇ ਹੋ, ਫਿਰ ਇਲੈਕਟ ਹੁੰਦੇ ਹੋ, ਫਿਰ ਉਸ ਤੋਂ ਬਾਅਦ ਤੁਸੀਂ ਦਲ ਬਦਲ ਜਾਂਦੇ ਹੋ, ਫਿਰ ਤੁਸੀਂ ਆਪਣਾ ਸਟੈਂਡ ਹੀ ਬਦਲ ਜਾਂਦੇ ਹੋ। ਇਹਦਾ ਮਤਲਬ ਇਹ ਆ ਕਿ ਤੁਹਾਡੇ ਪੱਲੇ ਕੱਖ ਨਹੀਂ ਹੈ, ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ। ਔਰ ਇਹ ਮੇਲਾ ਕੀ ਤੇ ਰੇਲਾ ਬੰਨੀ ਫਿਰਦੇ ਸੀਗੇ, ਕਰ ਦਿਆਂਗੇ ਉਹ ਕਰ ਦਿਆਂਗੇ, ਪਰ ਸਭ ਕੁਛ ਲੈਂਟਰਬਾਜੀ ਸੀਗੀ, ਫੌੜਬਾਜੀ ਸੀਗੀ। ਤਾਂ ਹੁਣ ਸੰਦੋਆ ਤੇ ਜਿਹੜੀ ਤੁਸੀਂ ਤਲਵਾਰ ਲਟਕਣ ਦੀ ਗੱਲ ਕੀਤੀ ਆ, ਉਹ ਹੈ ਅਯੋਗਤਾ ਦੀ ਤਲਵਾਰ। ਮਤਲਬ ਕਿ ਇਹਦੀ ਮੈਂਬਰਸ਼ਿਪ ਹਾਲੇ ਵੀ ਰੱਦ ਹੋ ਸਕਦੀ ਆ। ਉਹਦਾ ਇੱਕ ਕਾਰਨ ਆ, ਕਾਰਨ ਇਹ ਆ ਕਿ ਇਹਨਾਂ ਅਸਤੀਫਿਆਂ ਤੇ ਮੇਰੇ ਖਿਆਲ ਦੇ ਨਾਲ ਮਾਸਟਰ ਬਲਦੇਵ ਸਿੰਘ ਦਾ ਜੇ ਛੱਡ ਦਈਏ ਤਾਂ ਸਾਰਿਆਂ ਤੇ ਇੱਕ ਪਟੀਸ਼ਨ ਅਲੱਗ-ਅਲੱਗ ਪਈ ਹੋਈ ਆ। ਤਾਂ ਉਹ ਜਿਹੜੀ ਪਟੀਸ਼ਨ ਆ ਉਹ ਪੈਂਡਿੰਗ ਹੈ ਸਪੀਕਰ ਸਾਹਿਬ ਦੇ ਕੋਲ, ਉਹ ਪਟੀਸ਼ਨ ਪੈਂਡਿੰਗ ਪਈ ਹੈ। ਵੈਸੇ ਸਪੀਕਰ ਸਾਹਿਬ ਕਾਰਵਾਈ ਘੱਟ ਕਰਦੇ ਆ, ਇਹਨਾਂ ਚੀਜ਼ਾਂ ਨੂੰ ਦੇਖਦੇ ਜ਼ਿਆਦਾ, ਉਹ ਦੇਖੀ ਜਾਂਦੇ ਆ ਕੀ ਵਾਪਰਦਾ। ਤਾਂ ਉਹ ਪਟੀਸ਼ਨ ਜਿਹੜੀ ਪਈ ਆ, ਜੇ ਮੰਨ ਲਓ ਉਹ ਪਟੀਸ਼ਨ ਸੱਚ ਪਾਈ ਜਾਂਦੀ ਆ, ਕਿਉਂਕਿ ਦੇਖੋ ਸੰਦੋਆ ਹੋਰਾਂ ਨੇ ਕੀਤੀ ਤੇ ਅੱਗੋਂ 13ਵੀਂ ਆ ਨਾ, ਸਪੀਕਰ ਦੀ ਹਾਜ਼ਰੀ ਦੇ ਵਿੱਚ, ਸੀਐਮ ਦੀ ਹਾਜ਼ਰੀ ਦੇ ਵਿੱਚ ਦਲ ਬਦਲੀ ਕੀਤੀ ਆ, ਫਿਰ ਵੀ ਸਪੀਕਰ ਸਾਹਿਬ ਨੇ ਅਸਤੀਫਾ ਜਿਹੜਾ ਉਹ ਬਿਲਕੁਲ ਸੰਭਾਲ ਕੇ ਰੱਖਿਆ ਹੋਇਆ ਕਿ ਕਦੇ ਭਵਿੱਖ ਦੇ ਵਿੱਚ ਅਗਲੀ ਸਦੀ ਚ ਲੋਕ ਵੇਖਣਗੇ ਕਿਸ ਤਰ੍ਹਾਂ ਦੇ ਅਸਤੀਫੇ ਹੁੰਦੇ ਸਨ ਉਹਨਾਂ ਟਾਈਮਾਂ ਚ, ਅਸਤੀਫੇ ਕਾਹਦੇ ਲਤੀਫੇ ਹੁੰਦੇ ਸਨ। ਤਾਂ ਹੁਣ ਇਹ ਆ ਕਿ ਜਿਹੜੀਆਂ ਪਟੀਸ਼ਨਾਂ ਪਈਆਂ ਹੋਈਆਂ ਕਿ ਇਹਨਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਇਹਨਾਂ ਨੇ ਕਾਨੂੰਨ ਦਾ, ਦਲ ਬਦਲੀ ਕਾਨੂੰਨ ਦਾ ਕਿਤੇ ਨਾ ਕਿਤੇ ਉਲੰਘਣ ਕੀਤਾ। ਇਹ ਕਾਰਾ ਵੀ ਅਨੈਤਿਕ ਤੌਰ ਤੇ ਆਪਾਂ ਜੇ ਦੇਖੀਏ ਤਾਂ ਗਲਤ ਹੀ ਹੈ। ਤਾਂ ਹੁਣ ਇਸ ਮੁੱਦੇ ਤੇ ਫਸਵਾਂ ਪੇਚ ਇਹੋ ਹੀ ਆ ਕਿ ਜੇ ਮੰਨ ਲਓ ਉਹ ਜਿਹੜੀਆਂ ਹੈਗੀਆਂ ਪਟੀਸ਼ਨਾਂ ਸੁਣਵਾਈ ਚ ਸੱਚ ਪਾਈਆਂ ਜਾਂਦੀਆਂ, ਜੇ ਉਹਨਾਂ ਚ ਤੱਥ ਪਾਏ ਜਾਂਦੇ ਆ ਬਿਲਕੁਲ ਕਾਨੂੰਨ ਦੇ ਮੁਤਾਬਕ ਉਹ ਸਹੀ ਨੇ, ਤਾਂ ਇਹਦੀ ਮੈਂਬਰਸ਼ਿਪ ਹਾਲੇ ਵੀ ਰੱਦ ਹੋ ਸਕਦੀ ਆ। ਮਤਲਬ ਕਿ ਸਾਰੇ ਜੋੜ ਤੋੜ ਕਰ ਆਇਆ ਤੇ ਜੇ ਅੰਤ ਨੂੰ ਫਿਰ ਵੀ ਮੈਂਬਰਸ਼ਿਪ ਨਾ ਬਚਾ ਸਕਿਆ ਤੇ ਮੇਰੇ ਖਿਆਲ ਦੇ ਨਾਲ ਕਿਤੇ ਢੋਈ ਨਹੀਂ ਮਿਲਣੀ। ਜੀ ਜੀ ਜੀ। ਅਗਲੀ ਇਵੈਂਟ 'ਚ ਗੱਲ ਕਰਦੇ ਹਾਂ। ਇਹ ਵੈਸੇ ਹਰ ਮੈਨੂੰ ਲੱਗਦਾ ਮਹੀਨੇ 2 ਮਹੀਨੇ ਬਾਅਦ ਇੱਦਾਂ ਦੀ ਖਬਰ ਆ ਜਾਂਦੀ ਆ ਵੀ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਜੇਲ੍ਹਾਂ ਦੇ ਮਾਮਲੇ ਤੇ ਫੇਰ ਝਾੜ ਚੰਬ ਆ, ਇਹ ਸੁਣਦੇ ਨਹੀਂ ਪਰ ਕਿਸੇ ਦੀ ਲੱਗਦਾ। ਇਹ ਉਹ ਝਾੜ ਚੰਬ ਕਰਦੇ ਆ ਤੇ ਇਹ ਕਹਿੰਦੇ ਆ ਕਿ ਝਾੜਿਆ ਭੂਰਾ ਜਿਉਂਦਾ ਤਿਉਂ। ਮਤਲਬ ਕਿ ਕੋਈ ਬੰਦਾ ਹੁੰਦਾ ਨਾ, ਉਹਨੂੰ ਲਟਾ ਕੇ ਜਿੰਨੇ ਮਰਜੀ ਤੁਸੀਂ ਠੁੱਡ ਠੱਡ ਮਾਰੀ ਚੱਲੋ, ਉਹ ਬਸ਼ਰਮ ਜਿਹਾ ਹੋ ਕੇ ਝਾੜ ਕੇ ਭੂਰਾ ਤੇ ਕਹਿੰਦਾ ਚੰਗਾ ਫਿਰ ਚੱਲਦਾ ਮੈਂ ਤਾਂ ਏਦਾਂ ਹੀ ਕਰੂੰ। ਮਤਲਬ ਕਿ ਕੁਛ ਵੀ ਆ, ਕੱਖ ਵੀ ਆ, ਕਿ ਇੱਥੇ ਸਭ ਕੁਛ ਜਿਹੜਾ ਓਦਾਂ ਹੀ ਚੱਲਦਾ ਕਿ ਝਾੜਿਆ ਭੂਰਾ ਜਿਉਂਦਾ ਤਿਉਂ, ਕੱਖ ਨਹੀਂ ਬਦਲਦਾ। ਤਾਂ ਖੈਰ ਹੁਣ ਇਹ ਸੁਣਵਾਈ ਹੋ ਰਹੀ ਸੀ ਹਾਈ ਕੋਰਟ ਦੇ ਵਿੱਚ ਜੇਲ੍ਹਾਂ ਦੇ ਮੁਤਲਕ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜੇਲ੍ਹਾਂ ਬਹੁਤ ਤਰੱਕੀ ਕਰ ਰਹੀਆਂ ਪੰਜਾਬ ਦੀਆਂ। ਜੇਲ੍ਹਾਂ ਦੇ ਵਿੱਚੋਂ ਹੀ ਕਿਡਨੈਪਿੰਗ ਹੋ ਜਾਂਦੀ ਆ, ਜੇਲ੍ਹਾਂ ਦੇ ਵਿੱਚੋਂ ਹੀ ਡਰੱਗ ਸਮਗਲਿੰਗ ਹੋ ਜਾਂਦੀ ਆ, ਜੇਲ੍ਹਾਂ ਦੇ ਵਿੱਚੋਂ ਹੀ ਰੰਗਦਾਰੀ ਵਸੂਲ ਹੋ ਜਾਂਦੀ ਆ, ਜੇਲ੍ਹਾਂ ਦੇ ਵਿੱਚੋਂ ਹੀ ਧਮਕੀ ਪੱਤਰ ਜਾਰੀ ਹੋ ਜਾਂਦੇ ਆ। ਯਾਨੀ ਜੇਲ੍ਹਾਂ ਦੇ ਵਿੱਚੋਂ ਕਿਹੜੇ ਖੇਲ ਨਹੀਂ ਹੁੰਦੇ, ਐਸਾ ਕੋਈ ਖੇਲ ਨਹੀਂ ਹੈ ਜਿਹੜਾ ਜੇਲ੍ਹ ਦੇ ਵਿੱਚੋਂ ਨਹੀਂ ਚੱਲਦਾ। ਤਾਂ ਉਹ ਜੋ ਨੈਟਵਰਕ ਚੱਲਦੇ ਆ ਬਾਹਰ, ਤਾਂ ਕਿਤੇ ਨਾ ਕਿਤੇ ਸਭ ਤੋਂ ਜ਼ਿਆਦਾ ਜੇ ਉਹ ਨਿਰਭਰ ਨੇ ਤਾਂ ਉਹ ਆ ਟੈਕਨੋਲੋਜੀ ਦੇ ਸਿਰ ਤੇ। ਤਾਂ ਟੈਕਨੋਲੋਜੀ ਕਿਹੜੀ ਆ? ਮੋਬਾਈਲ ਫੋਨ ਨਾਲ ਪਲੱਸ ਡਾਟਾ ਆ ਗਿਆ ਨਾ, ਡਾਟਾ ਵੀ ਤੁਹਾਨੂੰ ਪਤਾ ਅੱਜ ਕੱਲ ਐਸਟ ਹੀ ਹੈ ਇੱਕ। ਤਾਂ ਹੁਣ ਉਸ ਮਾਮਲੇ ਦੇ ਵਿੱਚ ਹੋਇਆ ਕੀ ਆ ਕਿ ਇਹਨਾਂ ਨੇ ਜਾ ਕੇ ਉੱਥੇ ਜਵਾਬ ਦੇਣਾ ਸੀਗਾ। ਹਾਈ ਕੋਰਟ ਨੇ ਆਖਿਆ ਕਿ ਕਿਉਂ ਨਹੀਂ ਤੁਸੀਂ ਭਾਈ ਜੈਮਰ ਲਾਉਂਦੇ, ਤੁਸੀਂ ਜੇਲ੍ਹਾਂ ਦੇ ਵਿੱਚ ਜੈਮਰ ਕਿਉਂ ਨਹੀਂ ਲਾਉਂਦੇ? ਤਾਂ ਪੰਜਾਬ ਸਰਕਾਰ ਜਿਹੜੀ ਤੁਹਾਨੂੰ ਪਤਾ ਕਿ ਬਹੁਤ ਤਗੜੇ ਖੋਜੀਆਂ ਦੇ ਨਾਲ, ਬਹੁਤ ਤਗੜੇ ਕਾਢੀਆਂ ਦੇ ਨਾਲ ਚੱਲਦੀ ਆ, ਉਹਨਾਂ ਨੇ ਇੱਕ ਬੜਾ ਦਿਲਚਸਪ ਜਵਾਬ ਦਿੱਤਾ। ਕਹਿੰਦੇ ਹਜ਼ੂਰ ਅਸੀਂ ਸਭ ਕੁਝ ਕਰ ਲਿਆ ਸੀਗਾ, ਐਨ ਤਿਆਰੀ ਸੀਗੀ। ਮੌਕੇ ਤੇ ਜਿਹੜਾ ਸਾਡਾ ਵਿੱਤ ਵਿਭਾਗ ਉਹਨਾਂ ਨੇ ਇਤਰਾਜ਼ ਲਾ ਦਿੱਤਾ, ਕਹਿੰਦੇ ਛੱਡੋ ਖੜਾ ਯਾਰ, 4G ਤੇ ਜਿਹੜੀ ਹੈਗੀ ਤਕਨੀਕ ਉਹ ਹੁਣ ਆਊਟਡੇਟਡ ਹੋ ਜਾਣੀ ਆ, ਆਪਾਂ 5G ਦਾ ਇੰਤਜ਼ਾਰ ਕਰਦੇ ਆ, ਉਦੋਂ ਜੈਮਰ ਲਾਵਾਂਗੇ। ਹਾਈ ਕੋਰਟ ਨੇ ਆਖਿਆ ਨਲਾਇਕੋ ਏਦਾਂ ਕਰੋ, ਹਾਲੇ ਹੋਰ ਥੋੜਾ ਚਿਰ ਰੁਕ ਜਾਓ, 5G ਦੀ ਥਾਂ ਤੇ 6G ਦੀ ਤਿਆਰੀ ਕਰ ਲਓ। ਮਤਲਬ ਕਿ ਤੁਹਾਨੂੰ 6G ਦੀ ਤਿਆਰੀ ਕਰਕੇ ਹੁਣ ਤੋਂ ਰੱਖਣੀ ਚਾਹੀਦੀ ਆ, ਕਿਉਂਕਿ ਉਦੋਂ ਤੱਕ 6G ਆ ਚੁੱਕੀ ਹੋਏਗੀ। ਸੋ ਆਹ ਦੇਖ ਲਓ ਹਾਈ ਕੋਰਟ ਦੀ ਇੱਕ ਬਹੁਤ ਵੱਡੀ ਟਿੱਪਣੀ ਹੈ ਕਿ ਤੁਸੀਂ ਜੇ ਕੋਈ ਠੋਸ ਜਵਾਬ ਨਹੀਂ ਦੇ ਸਕਦੇ, ਇਸ ਤਰ੍ਹਾਂ ਦੀ ਤਰਕ ਵੀ ਹੋਣੀ ਗੱਲ ਤੇ ਨਾ ਕਰੋ ਕਿ ਨਹੀਂ ਜੀ ਅਸੀਂ ਹੁਣ 5G ਦੀ ਤਿਆਰੀ ਕਰਾਂਗੇ। 5G ਤੇ ਹਾਲੇ ਇੰਡੀਆ 'ਚ ਨਹੀਂ ਲਾਂਚ ਹੋਇਆ,
ਕਦੋਂ ਪੰਜਾਬ ਚ ਆਏਗਾ, ਕਦੋਂ ਉਹਦੇ ਜੈਮਰ ਲੱਗੂਗੇ। ਸੋ ਕਹਿਣ ਦਾ ਮਤਲਬ ਇਹ ਹੋਆ ਕਿ ਸਰੈਂਡਰ ਕਰਦੀ ਹੈ ਸਰਕਾਰ, ਹਰ ਥਾਂ ਤੇ ਸਰੈਂਡਰ ਕਰਦੀ ਨਜ਼ਰ ਆਉਂਦੀ ਹੈ ਕਿ ਦੇਖੋ ਜੀ ਸਾਥੋਂ ਨਹੀਂ ਇਹ ਸਾਂਭ ਹੁੰਦਾ। ਔਰ ਸੁਖਜਿੰਦਰ ਸਿੰਘ ਰੰਧਾਵਾ ਖੁਦ ਆਖ ਚੁੱਕੇ ਆ ਔਰ ਰਿਕਾਰਡ ਮੰਨ ਚੁੱਕੇ ਆ ਕਿ ਦੇਖੋ ਜੀ ਸਾਡੇ ਹੱਥ ਵੱਸ ਦੀ ਗੱਲ ਨਹੀਂ ਹੈਗੀ, ਕੇਂਦਰ ਸਰਕਾਰ ਸਾਡੀ ਕੋਈ ਹੈਲਪ ਨਹੀਂ ਕਰਦਾ। ਮਤਲਬ ਕਿ ਜੇਲਾਂ ਵੀ ਸਾਂਭਣ ਵਾਸਤੇ ਇਹਨਾਂ ਨੂੰ ਕੇਂਦਰ ਦੀ ਇਮਦਾਦ ਚਾਹੀਦੀ ਆ, ਤੇ ਸਾਂਭ ਕੀ ਸਕਦੇ ਆ? ਸਿਰਫ ਇੱਕੋ ਚੀਜ਼ ਹੀ ਸਾਂਭ ਸਕਦੇ, ਆਪਣੀ ਜੇਬ, ਹੋਰ ਕੁਝ ਨਹੀਂ ਸਾਂਭ ਸਕਦੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਆ ਵੀ ਗੁਫਾ 'ਚੋਂ ਬਾਹਰ ਆਏ ਨੇ ਮਨਪ੍ਰੀਤ ਬਾਦਲ ਅਤੇ ਉਹਨਾਂ ਨੇ ਕਹਿੰਦੇ ਆਰਥਿਕ ਐਮਰਜੈਂਸੀ ਦੇ ਸੰਕੇਤ ਦਿੱਤੇ ਆ। ਇੱਕ ਵਾਕਈ ਇਹ ਇਨਸਾਨ ਨਾ ਜਿਹੜਾ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ, ਹਾਲੇ ਵੀ ਨਹੀਂ ਮੰਨਦਾ ਕਿ ਇਹਨਾਂ ਨੇ ਜੋ ਵਾਅਦੇ ਕੀਤੇ ਸੀਗੇ, ਜੋ ਦਾਅਵੇ ਕੀਤੇ ਸੀਗੇ, ਉਹ ਸਭ ਰੇਤ ਦੇ ਮਹਿਲ ਹੀ ਸਾਬਤ ਹੋਏ ਆ, ਜਿਹੜੇ ਬਸ ਬਹੁਤੇ ਠੁੱਡਿਆਂ ਦੀ ਵੀ ਸ਼ਿਕਾਰੀ ਨਹੀਂ ਕੀ ਹੋਈ ਉਹਨਾਂ ਦੇ ਨਾਲ, ਬਲਕਿ ਹਵਾ ਦੇ ਨਾਲ ਹੀ ਡਿੱਗ ਪਏ ਆ। ਐਸੇ ਮਹਿਲ ਉਹ ਸਾਰੇ ਸਨ ਇਹਨਾਂ ਨੇ। ਤਾਂ ਹੁਣ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਉਹ ਸ਼ਖਸ ਆ, ਉਹ ਬੰਦਾ ਹੈ ਮਨਪ੍ਰੀਤ ਸਿੰਘ ਬਾਦਲ, ਜਿਸ ਬੰਦੇ ਨੇ ਆਉਂਦਿਆਂ ਜਦੋਂ ਜੀਐਸਟੀ ਲਾਂਚ ਹੋਈ ਸੀਗੀ, ਕਿਉਂਕਿ ਸਰਕਾਰ ਬਣਨ ਤੱਕ ਜੀਐਸਟੀ ਦਾ ਪੂਰਾ ਫਾਰਮੂਲਾ ਖਾਕਾ ਤਿਆਰ ਸੀਗਾ, ਲਾਗੂ ਹੋਈ, ਤੇ ਇਹਨੇ ਆਖਿਆ ਸੀ ਇਹ ਬੜੀ ਆਲਾ ਚੀਜ਼ ਹੈ, ਨਾਲ 3-4 ਹੋ ਸਕਦਾ ਸ਼ੇਅਰ ਵੀ ਸੁੱਟੇ ਹੋਣ ਮਿਲਾ ਕੇ, ਤੇ ਕਹਿੰਦਾ ਸੀਗਾ ਕਿ ਬੜੀ ਵਧੀਆ ਚੀਜ਼ ਹੈ ਜੀਐਸਟੀ। ਤੇ ਹੁਣ ਪਰਸੋਂ ਉੱਥੇ ਪਿੱਟਣ ਡਿਆ ਸੀਗਾ, ਕਹਿੰਦਾ ਜੀ ਸਾਨੂੰ ਰਗੜ ਕੇ ਰੱਖ ਦਿੱਤਾ ਜੀਐਸਟੀ ਨੇ, ਕਿਉਂਕਿ ਸਰਕਾਰ ਸਾਡਾ ਬਕਾਇਆ ਨਹੀਂ ਦੇ ਰਹੀ। ਹੁਣ ਤੁਸੀਂ ਦੇਖੋ ਕਿ ਜਿੱਦਾਂ ਦਾ ਇਹਦਾ ਬਿਆਨ ਆਇਆ ਵਾ ਕੱਲ, ਸੂਚਨਾ ਜਿੱਦਾਂ ਇਹਨੇ ਦਿੱਤੀ ਹੈ ਮੁੱਖ ਮੰਤਰੀ ਨੂੰ ਕਿ ਸਰਕਾਰੀ ਖਜ਼ਾਨੇ ਦੇ ਵਿੱਚ 500 ਕਾਨੂੰ 5000 ਕਰੋੜ ਦੇ ਬਿੱਲ ਪੈਂਡਿੰਗ ਪਏ ਆ। ਮਤਲਬ ਕਿ ਦਿਵਾਲਾ ਨਿਕਲਿਆ ਪਿਆ, ਜਲੂਸ ਨਿਕਲਿਆ ਪਿਆ, ਕੱਖ ਨਹੀਂ ਹੁੰਦਾ ਤੇ ਤੁਸੀਂ ਬੋੜੋ ਮੁੱਖ ਮੰਤਰੀ ਸਾਹਿਬ ਦਖਲ ਦਿਓ, ਕੁਛ ਕਰੋ, ਨਹੀਂ ਤੇ ਗਿਆ ਕੰਮ। ਕਿਉਂ? ਕਿਉਂਕਿ ਉੱਥੇ ਇਹ ਪਿੱਟ ਆਏ ਆ, ਉੱਥੇ ਪਿੱਟ ਸਿਆਪਾ ਕਰ ਰਹੇ ਆ, ਉਹਨਾਂ ਨੇ ਗੱਲ ਨਹੀਂ ਸੁਣੀ। ਜੀਐਸਟੀ ਦਾ ਜਿਹੜਾ ਰਿਫੰਡ ਆ ਉਹ ਇਹਨਾਂ ਦਾ 41-4200 ਕਰੋੜ ਦਾ ਫਸਿਆ ਪਿਆ, ਉਹ ਦਿੰਦੇ ਨਹੀਂ ਪਏ। ਹੁਣ ਦੇਖੋ ਬਿਨਾਂ ਗੱਲ ਤੋਂ, ਬਿਨਾਂ ਕਿਸੇ ਅੰਗਾਊ ਕਿਸੇ ਤੱਥ ਤੋਂ, ਤੁਸੀਂ ਬਿਨਾਂ ਕਿਸੇ ਸਿਰ ਪੈਰ ਤੋਂ ਗੱਲ ਕਰ ਦਿੱਤੀ ਕਿ ਜੀਐਸਟੀ ਬਹੁਤ ਵਧੀਆ। ਅੱਜ ਦੀ ਤਰੀਕ ਦੇ ਵਿੱਚ ਮੋਦੀ ਸਰਕਾਰ ਦੀਆਂ ਜਦੋਂ ਫੇਲੀਅਰਸ ਗਿਣੀਆਂ ਜਾਂਦੀਆਂ ਤੇ ਜੀਐਸਟੀ ਦੀ ਜਿਹੜੀ ਗੁੰਝਲਦਾਰ ਪ੍ਰਕਿਰਿਆ ਉਹ ਵੀ ਇੱਕ ਫੇਲੀਅਰ ਵਜੋਂ ਹੀ ਲਈ ਜਾਂਦੀ ਆ। ਤਾਂ ਇਹਨਾਂ ਨੇ ਉਦੋਂ ਬਿਨਾਂ ਸੋਚੇ ਸਮਝੇ ਠੱਪਾ ਲਾ ਦਿੱਤਾ ਕਿ ਨਹੀਂ ਜੀ ਬਹੁਤ ਸ਼ਾਨਦਾਰ ਇਹਨਾਂ ਦੀ ਇਹ ਬਣ ਗਈ ਆ ਜਿਹੜੀ ਇਹਨਾਂ ਨੇ ਸਰਕਾਰ ਨੇ ਪੇਸ਼ ਕੀਤੀ ਆ। ਤੇ ਅੱਜ ਦੀ ਤਰੀਕ ਚ ਹੁਣ ਰੋਂਦੇ ਪਏ ਆ, ਕਿਉਂਕਿ ਦੇਖੋ ਮੋਦੀ ਸਰਕਾਰ ਨੇ ਚਾਲਾਕੀ ਕੀ ਕੀਤੀ ਆ, ਸਟੇਟਾਂ ਦੀ ਜਿਹੜੀ ਖੁਦ ਮੁਖਤਿਆਰੀ ਉਹ ਤੇ ਘਟਾਈ ਆ, ਜਿਹਨੂੰ ਆਪਾਂ ਫੈਡਰਲਿਜ਼ਮ ਕਹਿੰਦੇ ਆ। ਜੋ ਇੱਕ ਆਰਥਿਕ ਖੁਦ ਮੁਖਤਿਆਰੀ ਹੁੰਦੀ ਆ ਰਾਜਾਂ ਦੀ, ਉਹਦੇ ਤੇ ਵੀ ਡਾਕਾ ਮਾਰ ਲਿਆ, ਜਾਨੀ ਉਹਦਾ ਵੀ ਕੇਂਦਰੀਕਰਨ ਕਰ ਦਿੱਤਾ। ਹੁਣ ਸਾਰਾ ਪੈਸਾ ਉਹ ਵਲੇਟ ਕੇ ਲੈ ਜਾਂਦੇ, ਆਪਣੀ ਮਰਜ਼ੀ ਨਾਲ ਦਿੰਦੇ ਆ। ਪੰਜਾਬ ਨੂੰ ਉਹਨਾਂ ਨੇ ਕਿਹਾ ਸੀਗਾ, ਵੈਸੇ ਸਾਰੇ ਸਟੇਟਾਂ ਨੂੰ ਕਿਹਾ ਸੀਗਾ ਕਿ ਜਿੱਥੇ ਤੁਹਾਡਾ ਟੈਕਸ ਕਲੈਕਸ਼ਨ ਦਾ ਘਾਟਾ ਪਊਗਾ ਅਸੀਂ ਉਹਨੂੰ 14% ਦੇ ਵਾਧੇ ਦਰ ਦੇ ਨਾਲ ਤੁਹਾਨੂੰ ਵਾਪਸ ਦੇਵਾਂਗੇ। ਮਤਲਬ ਕਿ ਜੋ ਤੁਹਾਡਾ ਓਵਰਆਲ ਟੈਕਸ ਕੈਲਕੂਲੇਸ਼ਨ ਹੁੰਦੀ ਹੈ, ਜੋ ਵੀ ਤੁਹਾਡਾ ਕਲੈਕਟ ਹੁੰਦਾ ਟੈਕਸ, ਤਾਂ ਜੇ ਮੰਨ ਲਓ ਉਹ ਜੀਐਸਟੀ ਦੇ ਵਿੱਚ ਘਟਦਾ, ਤੁਹਾਨੂੰ ਘਾਟਾ ਪੈਂਦਾ ਉਸ ਪ੍ਰਕਿਰਿਆ ਦੇ ਤਹਿਤ, ਤਾਂ ਫਿਰ ਅਸੀਂ ਉਹਨੂੰ 14% ਦੀ ਗਰੋਥ ਦਰ ਦੇ ਨਾਲ ਤੁਹਾਨੂੰ ਵਾਪਸੀ ਕਰਾਂਗੇ, ਭਰਪਾਈ ਕਰਾਂਗੇ। ਤਾਂ ਉਹਦਾ ਪੈਸਾ 4-5 ਹਜ਼ਾਰ ਕਰੋੜ ਰੁਪਈਆ ਜਿਹੜਾ ਉਹ ਫਸਿਆ ਪਿਆ। ਤਾਂ ਖੈਰ ਹੁਣ ਜੋ ਵੀ ਆ ਭੁਗਤਣੀ ਤੇ ਇਹਨਾਂ ਨੂੰ ਆਪ ਹੀ ਪੈਣੀ ਆ। ਵੈਸੇ ਇਹਨਾਂ ਨੇ ਕਾਹਦੀ ਭੁਗਤਣੀ, ਇਹਨਾਂ ਦੇ ਖਾਤਿਆਂ 'ਚ ਤੇ ਤਨਖਾਹ ਆਈ ਜਾਣੀ ਆ, ਭੁਗਤਣੀ ਪੈਣੀ ਆ। ਮੁਲਾਜ਼ਮਾਂ ਨੂੰ ਉਹਨਾਂ ਦੀ ਤਨਖਾਹ ਤੇ ਰੋਕ ਲਾ ਦੇਣਗੇ, ਪੈਨਸ਼ਨਾਂ ਤੇ ਰੋਕ ਲਾ ਦੇਣਗੇ, ਹੋਰ ਵਿਕਾਸ ਕਾਰਜਾਂ ਤੇ, ਵਿਕਾਸ ਤਾਂ ਕਾਹਦੇ ਹੁੰਦੇ ਪਏ ਆ, ਇਹਨਾਂ ਦੇ ਕਾਰਜ ਹੀ ਹੁੰਦੇ ਪਏ ਆ। ਮਤਲਬ ਕਿ ਉਹਨਾਂ ਚੀਜ਼ਾਂ ਤੇ ਰੋਕ ਲੱਗ ਜੂਗੀ। ਭਾਰ ਤੇ ਆ ਕੇ ਬੋਰਡ ਦੇ ਤਣਿਆਂ ਤੇ ਪੈਣਾ ਨਾ, ਬੋਰਡ ਜਿੰਨਾ ਮਰਜ਼ੀ ਫੈਲਰ ਜਾਵੇ। ਸੋ ਆਰਥਿਕ ਨੰਗਪੁਣਾ ਜਿਹੜਾ ਉਹ ਸਰਕਾਰ ਦਾ ਜ਼ਾਹਰ ਹੋ ਗਿਆ, ਜ਼ਾਰੀ ਨਹੀਂ ਹੋ ਗਿਆ, ਪ੍ਰਮਾਣਿਤ ਵੀ ਹੋ ਗਿਆ। ਪਰ ਇਹਨਾਂ ਨੇ ਠੀਕ ਕਰਨ ਲਈ ਜੋ ਦਾਅਵੇ ਕੀਤੇ ਸੀਗੇ ਕਿ ਸਾਡੇ ਕੋਲ ਕੈਪਸੂਲ ਆ ਜੀ, ਸਾਡੇ ਕੋਲ ਗੋਲੀਆਂ ਜੀ, ਸਾਡੇ ਕੋਲ ਟੀਕੇ, ਅਸੀਂ ਹਰ ਮਰਜ਼ ਦਾ ਇਲਾਜ ਕਰਾਂਗੇ, ਉਹ ਸਾਰੀਆਂ ਦਵਾਈਆਂ ਇਹਨਾਂ ਦੀਆਂ ਫੇਲ ਹੋ ਗਈਆਂ। ਕਿਉਂਕਿ ਦਵਾਈਆਂ ਜਿਹੜੀਆਂ ਆਰਥਿਕ ਤੌਰ ਤੇ ਉਹ ਜ਼ਿਆਦਾ ਹੋ ਚੁੱਕੀਆਂ, ਦਵਾਈਆਂ ਜਿਹੜੀਆਂ ਫੇਲ ਆ। ਤਾਂ ਇਹਦੇ ਵਾਸਤੇ ਨਾ ਇਹਨਾਂ ਦੇ ਕੋਲ ਰੋਡ ਮੈਪ ਆ, ਨਾ ਇਹਨਾਂ ਦੀ ਇੱਛਾ ਸ਼ਕਤੀ ਆ, ਤੇ ਨਾ ਹੀ ਲੋਕ ਤਿਆਰ ਨੇ ਕਿ ਇਹਨਾਂ ਨੂੰ ਕਿਸੇ ਸਿਆਸੀ ਦਬਾਅ ਦੇ ਹੇਠ ਲਿਆਂਦਾ ਜਾਵੇ ਤਾਂ ਕਿ ਸਾਡੀ ਜਿਹੜੀ ਨਿੱਘਰ ਰਹੀ ਆਰਥਿਕਤਾ ਹੈ ਉਹਨੂੰ ਨਿੱਘਰ ਕੀਤਾ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਟਰਾਂਸਪੋਰਟ ਮੰਤਰੀ ਦਾ ਐਲਾਨ, ਨਿੱਜੀ ਬੱਸਾਂ ਖਿਲਾਫ ਕਰਾਂਗੇ ਕਾਰਵਾਈ। ਪਤਾ ਨਹੀਂ ਕਿੰਨੀ ਕਰੀ ਇਦਾਂ ਦੇ ਬਿਆਨ ਸੁਣ ਲਏ ਆਪਾਂ। ਹਾਂ ਬਿਲਕੁਲ ਜੀ, ਬਿਲਕੁਲ। ਇਹ ਬਸ ਉੱਠਦੇ ਆ, ਬਰਸ਼ ਬਰੁਸ਼ ਕੀਤਾ, ਚਾਹ ਚੂ ਪੀਤੀ, ਚਾਹ ਦਾ ਕੱਪ ਵੀ ਮਹਿੰਗਾ ਹੀ ਪੀਂਦੇ ਆ,
ਤੇ ਬਸ ਉਸ ਤੋਂ ਬਾਅਦ ਆਪਦਾ ਜਿਹੜਾ ਸਟਾਫ ਹੁੰਦਾ ਉਹਨੂੰ ਹੁਕਮ ਦੇ ਦਿੰਦੇ ਆ ਕਿ ਕਰੋ ਤਿਆਰੀ, ਅੱਜ ਕੀ ਹੁਕਮ ਛੱਡਣਾ, ਆਪਾਂ ਕੀ ਐਲਾਨ ਕਰਨਾ, ਕਿਉਂਕਿ ਉੱਥੇ ਕਿਹੜਾ ਕੋਈ ਟੈਕਸ ਲੱਗਣਾ, ਉੱਥੇ ਕਿਹੜਾ ਲੋਕਾਂ ਨੇ ਕੋਈ ਵੇਖਣਾ ਕਿ ਇਹਨਾਂ ਦੇ ਅੱਗੇ ਕਿੰਨੇ ਝੂਠ ਆ ਚੁੱਕੇ ਆ, ਕਿੰਨੇ ਦਾਅਵੇ ਇਹਨਾਂ ਦੇ ਜਿਹੜੇ ਫੋਕੇ ਲੋਲੀਪੌਪ ਸਾਬਤ ਹੋਏ ਆ, ਜਾਂ ਕਿੰਨੇ ਦਾਅਵੇ ਹਵਾਈ ਕਿਲੇ ਹੋਏ ਆ। ਤਾਂ ਹੁਣ ਫੇਰ ਇੱਕ ਵਾਰੀ ਕਹਿ ਦਿੱਤਾ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈ, ਕਿਸ ਤਰ੍ਹਾਂ ਦੇ ਬਿਆਨ ਆਉਂਦੇ ਰਹਿੰਦੇ ਆ। ਤੇ ਇਹਨਾਂ ਨੇ ਕੱਲ ਕੀਤੀ ਇੱਕ ਬੈਠਕ ਬਹੁਤ ਤਗੜੀ, ਫਿਰ ਉਸ ਤੋਂ ਬਾਅਦ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਨਿੱਜੀ ਬੱਸ ਆਪਰੇਟਰਾਂ ਦੇ ਖਿਲਾਫ ਕਾਰਵਾਈ ਚਲਾਈ ਜਾਊਗੀ। ਇਹ ਟਰਾਂਸਪੋਰਟ ਮੰਤਰੀ ਹੈਗੇ ਬੀਬੀ ਰਜ਼ੀਆ ਸੁਲਤਾਨਾ ਜੀ। ਪਰ ਮੇਰੇ ਖਿਆਲ ਦੇ ਨਾਲ ਕੰਮ ਠੰਡਾ ਹੀ ਆ। ਤੁਸੀਂ ਵੇਖੋ ਕਿ ਆਪਾਂ ਬੜੀ ਵਾਰੀ ਮੇਰੇ ਖਿਆਲ ਦੇ ਨਾਲ ਖਬਰ ਵੀ ਕੀਤੀ ਆ ਕਿ ਦਿੱਲੀ ਦੇ ਵਿੱਚ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਾਂਦੀਆਂ ਸਨ ਏਅਰਪੋਰਟ ਤੱਕ, ਉਹ ਬੰਦ ਪਈਆਂ ਨੇ। ਪਿਛਲੇ ਸਾਲ ਨਵੰਬਰ ਤੋਂ 1 ਸਾਲ ਹੋ ਗਿਆ ਪੂਰਾ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਘਾਟਾ ਪਿਆ ਹੋਊਗਾ, ਜਦ ਕਿ ਦੂਸਰੀਆਂ ਬੱਸਾਂ ਖਾਸ ਤੌਰ ਤੇ ਲੰਬੀ ਵਾਲੇ ਸਰਦਾਰਾਂ ਦੀਆਂ ਜਿਹੜੀਆਂ ਜਾਂਦੀਆਂ ਉਹ ਬਿਲਕੁਲ ਬੇਰੋਕ ਟੋਕ ਤੁਰੀਆਂ ਜਾਂਦੀਆਂ, ਜਦ ਕਿ ਉਹਨਾਂ ਦੇ ਕੋਲ ਟੂਰਿਸਟ ਪਰਮਿਟ ਆ ਪਰ ਸਟੇਟ ਕੈਰੇਜ ਯੂਜ਼ ਕਰੀ ਜਾਂਦੇ ਆ, ਕੋਈ ਨਹੀਂ ਰੋਕ ਰਿਹਾ। ਤਾਂ ਜਿਹੜੀ ਇਧਰਲੀ ਬੱਸ ਸੀਗੀ ਸਰਕਾਰੀ, ਉਹ ਅਗਲੇ ਨੇ ਬੰਦ ਕਰਵਾ ਕੇ ਤੇ ਖੁੱਡੇ ਨਾਲ ਲਵਾਈ ਹੋਈ ਆ। ਦੇਖੋ ਕੀ ਹਾਲ ਹੈ ਇਹਨਾਂ ਦਾ। ਤਾਂ ਟਰਾਂਸਪੋਰਟ ਪਾਲਿਸੀ ਲਿਆਉਣ ਨੂੰ ਫਿਰਦੇ ਸੀ, ਕਿਉਂਕਿ ਜਿੱਦਾਂ ਨੋਹਾਂ ਲਈ ਸੱਸਾਂ ਇੱਕ ਹਮੇਸ਼ਾ ਵਿਵਾਦਤ ਮੁੱਦਾ ਰਹਿੰਦੀਆਂ ਨਾ, ਉਦਾਂ ਬਾਦਲਾਂ ਦੀਆਂ ਜਾਂ ਨਿੱਜੀ ਬੱਸਾਂ ਵੀ ਸਿਆਸਤ ਦੇ ਵਿੱਚ ਵਿਵਾਦਤ ਮੁੱਦਾ ਰਹੀਆਂ ਨੇ। ਤਾਂ ਇਹਨਾਂ ਨੇ ਰੱਜ ਕੇ ਰਾਜਨੀਤੀ ਕੀਤੀ ਆ ਜੀ, ਟਰਾਂਸਪੋਰਟ ਮਾਫੀਆ ਫਲਾਂ ਆ ਟਮਕਾਂ ਆ, ਪਰ ਜਦ ਆਏ ਕੱਖ ਨਹੀਂ ਕਰ ਸਕੇ। ਉਦੋਂ ਪਹਿਲਾਂ ਦਾਅਵਾ ਕਰਦੇ ਸੀਗੇ ਕਿ ਅਸੀਂ ਇਹਨਾਂ ਦੀਆਂ ਬੱਸਾਂ ਜੀ ਜਿਹੜੀਆਂ ਉਹ ਹਾਤਿਆਂ 'ਚ ਖਿਲਾਰ ਦਿਆਂਗੇ, ਅਸੀਂ ਇਹਨਾਂ ਦੀਆਂ ਬੱਸਾਂ ਜਿਹੜੀਆਂ ਕਬਾੜ ਬਣਾ ਦਿਆਂਗੇ, ਉਹਨਾਂ 'ਚ ਬੱਕਰੀਆਂ ਬੰਨ ਦਿਆਂਗੇ, ਪੱਠੇ ਪਵਾ ਦਿਆਂਗੇ। ਕੱਖ ਨਹੀਂ ਹੋਇਆ, ਐਸਾ ਕੁਛ ਨਹੀਂ ਹੋਇਆ। ਉਲਟਾ ਹੋ ਕੀ ਰਿਹਾ, ਕਿਉਂਕਿ ਦੇਖੋ ਜੇ ਤੁਸੀਂ ਪੰਜਾਬ ਦੇ ਵਿੱਚ ਵੇਖੋ ਕਿ ਟਰਾਂਸਪੋਰਟ ਮਾਫੀਆ, ਜਿਵੇਂ ਭੋਏ ਮਾਫੀਆ ਬਹੁਤ ਮਜ਼ਬੂਤ ਆ, ਇੱਥੇ ਟਰਾਂਸਪੋਰਟ ਮਾਫੀਆ ਵੀ ਬੜਾ ਮਜ਼ਬੂਤ ਆ। ਹੁੰਦਾ ਕਿੱਦਾਂ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਟੇਟ ਕੈਰੇਜ ਪਰਮਿਟ ਵਜੋਂ ਬਦਲ ਲੈਂਦੇ ਆ। ਤਾਂ ਉਹ ਕਿੱਦਾਂ ਬਦਲ ਲੈਂਦੇ ਆ, ਮਤਲਬ ਕਿ ਦੂਜੇ ਰਾਜਾਂ ਦੇ ਵਿੱਚੋਂ ਇੱਕ ਪਰਮਿਟ ਹਾਸਲ ਕਰ ਲਿਆ, ਟੂਰਿਸਟ ਪਰਮਿਟ, ਫਿਰ ਉਹਦੇ ਤੇ ਥੋੜੇ ਜਿਹੇ ਪੈਸੇ ਜਿਹੜੇ ਖਰਚ ਕੀਤੇ। ਕਿਉਂਕਿ ਇੱਧਰ ਪੰਜਾਬ ਦੇ ਵਿੱਚ ਵੇਖੋ ਇੱਕ ਨਵੀਂ ਚੀਜ਼ ਮੈਂ ਤੁਹਾਨੂੰ ਦੱਸਦਾ, ਸਲੀਪਰ ਕੋਚ ਚੱਲੀ ਜਾਂਦੀਆਂ ਬੱਸਾਂ, ਸਲੀਪਰ ਕੋਚ ਜਿਹੜੀਆਂ ਬਾਹਰਲੇ ਸਟੇਟਾਂ ਨੂੰ ਜਾਂਦੀਆਂ ਪੰਜਾਬ ਚੋਂ। ਪਰ ਰੌਲਾ ਕੀ ਆ ਕਿ ਕੋਈ ਰੋਕਦਾ ਹੀ ਨਹੀਂ, ਵੱਡੇ ਘਰਾਂ ਦੀਆਂ ਉਹ ਬੱਸਾਂ ਨੇ। ਅਸਲ ਦੇ ਵਿੱਚ ਕੀ ਆ ਕਿ ਇੱਥੇ ਸਰਕਾਰ ਵੱਲੋਂ ਪਾਸ ਹੀ ਨਹੀਂ ਕੀਤੀਆਂ ਜਾਂਦੀਆਂ, ਪਾਲਿਸੀ ਹੈ ਨਹੀਂ ਗੀ। ਤਾਂ ਬਾਹਰਲੇ ਰਾਜਾਂ ਚੋਂ ਪਾਸਿੰਗ ਹੋ ਕੇ ਉਹ ਇੱਥੋਂ ਸਵਾਰੀਆਂ ਢੋਈ ਜਾਂਦੀਆਂ। ਜਿਹੜਾ ਟੂਰਿਸਟ ਪਰਮਿਟ ਹੁੰਦਾ ਉਹਦਾ ਕੀ ਚੱਕਰ ਆ ਕਿ ਤੁਸੀਂ ਇੱਕ ਥਾਂ ਤੋਂ ਸਵਾਰੀ ਚੁੱਕਣੀ ਹੈ ਨਿਸ਼ਚਿਤ ਥਾਂ ਤੋਂ, ਤੇ ਦੂਜੀ ਥਾਂ ਨਿਸ਼ਚਿਤ ਥਾਂ ਹੈ ਜਿਹੜੀ, ਉੱਥੇ ਤੁਸੀਂ ਉਹ ਸਵਾਰੀ ਜਾ ਕੇ ਰੱਖਣੀ ਹੈ। ਮਤਲਬ ਰਾਹ ਚੋਂ ਤੁਸੀਂ ਕੋਈ ਸਵਾਰੀ ਨਹੀਂ ਚੁੱਕ ਸਕਦੇ, ਜਦ ਕਿ ਸਟੇਟ ਕੈਰੇਜ ਪਰਮਿਟ ਦਾ ਮਤਲਬ ਹੈ ਕਿ ਸਵਾਰੀ ਇੱਥੋਂ ਚੁੱਕ ਲਈ, ਉੱਥੋਂ ਚੁੱਕ ਲਈ, ਜਿਹੜੇ ਨਿਸ਼ਚਿਤ ਉਹਨਾਂ ਨੂੰ ਸਟਾਪੇਜ ਮਿਲੇ ਹੋਏ ਆ। ਤਾਂ ਇੱਥੇ ਇਹੀ ਕੰਮ ਚੱਲਦਾ ਪਿਆ ਕਿ ਸਲੀਪਰ ਕੋਚ ਤੱਕ ਜਿਹੜੇ ਕਿ ਬਿਹਾਰ ਤੱਕ ਤੁਰੇ ਜਾਂਦੇ ਆ, ਉਹ ਵੀ ਇੱਥੇ ਚੱਲੇ ਜਾਂਦੇ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਵੱਡੇ ਘਰਾਂ ਦਾ ਇਹ ਵੱਡਾ ਟਰਾਂਸਪੋਰਟ ਮਾਫੀਆ ਜਿਹੜਾ ਕਿਵੇਂ ਮਲਾਈ ਲੁੱਟਦਾ ਪਿਆ। ਰਾਜ ਚਾਹੇ ਕਿਸੇ ਦਾ ਵੀ ਹੋਵੇ, ਸਰਕਾਰ ਚਾਹੇ ਕਿਸੇ ਦੀ ਵੀ ਹੋਵੇ, ਇਹ ਟਰਾਂਸਪੋਰਟ ਮਾਫੀਆ ਜਿਹੜਾ ਉਹ ਥੰਮੀਦਾ ਨਹੀਂ ਕਿਸੇ ਤੋਂ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਕੈਪਟਨ ਦੇ ਸਕੇ ਦੇ ਨਾਲ ਵੀ ਹੋ ਗਿਆ ਫਰਾਡ। ਕੋਈ ਗੱਲ ਨਹੀਂ, ਇਹਨਾਂ ਨੇ ਲੱਭ ਲਿਆਉਣਾ, ਕਿਸੇ ਨਾ ਕਿਸੇ ਨੂੰ ਫੜ ਲਿਆਉਣਗੇ। ਕਿਉਂਕਿ ਦੇਖੋ ਅੱਗੇ ਪ੍ਰਨੀਤ ਕੌਰ ਦੇ ਖਾਤੇ ਚੋਂ ਨਿਕਲਿਆ ਸੀ 23 ਲੱਖ ਰੁਪਈਆ, ਤੇ ਇਹਨਾਂ ਨੇ ਝੱਟ ਬੰਦਾ ਫੜ ਲਿਆ ਸੀ। ਸ਼ਮਸ਼ੇਰ ਸਿੰਘ ਦੁੱਲੋ ਕਹਿੰਦਾ ਕਿ ਮੇਰੇ ਨਾਲ ਵੀ ਠੱਗੀ ਵੱਜੀ, ਮੇਰੀ ਤੇ ਤੁਸੀਂ ਗੱਲ ਹੀ ਨਹੀਂ ਸੁਣੀ। ਸੋ ਜਦੋਂ ਇਹਨਾਂ ਤੇ ਪੈਂਦੀ ਆ ਫਿਰ ਇਹ ਪਾ ਦਿੰਦੇ ਭਾਦੀਆਂ ਕਈਆਂ ਦੇ। ਤਾਂ ਇਹ ਝਾਰਖੰਡ ਤੋਂ ਹੀ ਆ ਰਿਹਾ ਮਾਮਲਾ, ਸਾਹਮਣੇ ਦੱਸਦੇ ਆ ਕਿ ਉੱਥੋਂ ਹੀ ਫੇਰ, ਕਿਉਂਕਿ ਉਹ ਨਾ ਇਲਾਕਾ ਇੱਕ ਐਸਾ ਇਲਾਕਾ ਹੈ ਜਿੱਥੋਂ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਆਨਲਾਈਨ ਫਰਾਡ ਕੀਤੇ ਜਾਂਦੇ ਆ। ਤਾਂ ਜਿਹੜਾ ਪ੍ਰਨੀਤ ਕੌਰ ਵਾਲਾ ਫਰਾਡ ਸੀਗਾ ਉਹ ਵੀ ਉੱਥੋਂ ਹੀ ਕੀਤਾ ਸੀਗਾ। ਸੇਮ ਜ਼ਿਲ੍ਹੇ ਦੇ ਵਿੱਚੋਂ ਹੀ ਇਹ ਸਾਈਬਰ ਕ੍ਰਾਈਮ ਅੰਜਾਮ ਦਿੱਤਾ ਗਿਆ। ਤਾਂ ਇਸ ਮਾਮਲੇ ਦੇ ਵਿੱਚ ਦਿਲਚਸਪ ਪੱਖ ਇਹ ਆ ਕਿ ਜਿਨ੍ਹਾਂ ਲੋਕਾਂ ਦੇ ਨਾਲ ਠੱਗੀ ਹੋਈ ਆ ਉਹਨਾਂ ਦੇ ਵਿੱਚੋਂ ਇੱਕ ਕੈਪਟਨ ਅਮਰਿੰਦਰ ਸਿੰਘ ਦਾ ਸਕਾ ਸੋਧਰਾ ਹੈ। ਉਹ ਕੌਣ ਆ, ਇਹਦੀ ਜਾਣਕਾਰੀ ਹਾਲੇ ਮਿਲ ਨਹੀਂ ਸਕੀ, ਕਿਉਂਕਿ ਇਹ ਖਬਰ ਜਿਹੜੀ ਆ ਉਹ ਝਾਰਖੰਡ ਤੋਂ ਪ੍ਰਕਾਸ਼ਿਤ ਹੋਈ ਆ, ਪੰਜਾਬ ਚੋਂ ਨਹੀਂ। ਪੰਜਾਬ ਵਾਲਿਆਂ ਨੂੰ ਹਾਲੇ ਪਤਾ ਨਹੀਂ ਲੱਗਿਆ। ਉਹ ਵੀ ਤਾਂ ਕਿਉਂਕਿ ਇਹਨਾਂ ਦੀ ਪੁਲਿਸ ਉੱਥੇ ਗਈ ਆ, ਉੱਥੇ ਜਾ ਕੇ ਇਹਨਾਂ ਨੇ ਇੱਕ ਬੰਦੇ ਦੀ, ਇੱਕ ਸ਼ਖਸ ਦੀ ਗ੍ਰਿਫਤਾਰੀ ਪਵਾਈ ਆ। ਫਿਰ ਉਸ ਤੋਂ ਬਾਅਦ ਮੋਬਾਈਲ ਦੀ ਜਿਹੜੀ ਕਾਲ ਡਿਟੇਲ ਉਹ ਖੰਗਾਲੀ ਗਈ ਆ। ਉਸ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਕਿ ਇਸ ਫਰਾਡ ਦੇ ਵਿੱਚ 1 ਕਰੋੜ ਰੁਪਈਆ ਪੰਜਾਬ ਚੋਂ ਠੱਗਿਆ ਗਿਆ, ਜਿਹਦੇ ਵਿੱਚੋਂ ਕੁਝ ਰੁਪਈਆ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਖਾਸ ਰਿਸ਼ਤੇਦਾਰ ਦਾ ਹੈ। ਤਾਂ ਇਹ ਆਨਲਾਈਨ ਠੱਗੀ ਆ ਜਿਹੜੀ
ਉਹ ਦੇਖੋ ਇਸ ਤਰ੍ਹਾਂ ਦੇ ਵੀਆਈਪੀਜ਼ ਜਾਂ ਅਮੀਰ ਜਿਹੜੇ ਲੋਕ ਪੌਸ਼ ਏਰੀਆਜ਼ ਦੇ ਵਿੱਚ ਰਹਿੰਦੇ ਆ, ਉਹਨਾਂ ਨਾਲ ਹੋਈ ਜਾਂਦੀ ਹੈ। ਗਰੀਬਾਂ ਨਾਲ ਦੇਖੋ ਕਿੰਨੀ ਠੱਗੀ ਹੁੰਦੀ ਹੋਏਗੀ ਇੱਕ ਦਿਨ 'ਚ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੇ ਲੋਕ ਠੱਗੇ ਜਾਂਦੇ ਹੋਣਗੇ, ਜਿਹੜੇ ਸਮਾਰਟਫੋਨ ਤੇ ਯੂਜ਼ ਕਰ ਲੈਂਦੇ ਆ, ਜਿਹੜੇ ਮੇਰੇ ਵਰਗੇ ਟੈਲੀਫੋਨ ਤੇ ਚਲਾ ਲੈਂਦੇ ਆ, ਪਰ ਇਹਨਾਂ ਚੀਜ਼ਾਂ ਵੱਲ ਉਹਨਾਂ ਦੀ ਕੋਈ ਬਹੁਤੀ ਜ਼ਿਆਦਾ ਜਾਗਰੂਕਤਾ ਨਹੀਂ ਹੁੰਦੀ। ਸੋ ਕਿੰਨੇ ਕਿੰਨੇ ਠੱਗ ਜਿਹੜੇ ਸਾਈਬਰ ਠੱਗ ਆ, ਉਹ ਇਹੋ ਜਿਹੇ ਸ਼ਿਕਾਰ ਨੂੰ ਲੁੱਟਦੇ ਹੋਣਗੇ। ਪਰ ਦੂਜੇ ਪਾਸੇ ਝਾਰਖੰਡ ਤੋਂ ਇੱਕ ਹੋਰ ਵੀ ਖਬਰ ਆ ਕਿ ਇਹਨਾਂ ਦਾ ਕੋਈ ਪੁਲਿਸ ਵਾਲਾ ਗਿਆ ਸੀਗਾ ਉੱਥੇ, ਪੁਲਿਸ ਟੀਮ ਹੀ ਗਈ ਸੀ ਵੈਸੇ, ਪਰ ਉੱਥੇ ਇੱਕ ਸਿਆਪਾ ਹੋਰ ਪੈ ਗਿਆ ਕਿਉਂਕਿ ਇਹਨਾਂ ਦੀ FIR ਜਿਹੜੀ ਸੀਗੀ ਉਹ ਪੰਜਾਬੀ 'ਚ ਲਿਖੀ ਸੀਗੀ। ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਕਿਸੇ ਮਾਮਲੇ 'ਚ ਗਏ ਸੀਗੇ, ਸ਼ਾਇਦ ਕਿਸੇ ਪ੍ਰੇਮੀ ਜੋੜੇ ਨੂੰ ਫੜਨਾ ਸੀਗਾ, ਤੇ ਉੱਥੇ ਉਹਨਾਂ ਨੇ FIR ਜਿਹੜੀ ਪੇਸ਼ ਕੀਤੀ ਉਹ ਪੰਜਾਬੀ 'ਚ ਲਿਖੀ ਸੀ। ਇੱਥੋਂ ਤੱਕ ਜੱਜ ਨੇ ਉਹਨਾਂ ਨੂੰ ਪੁਲਿਸ ਮੰਨਣ ਤੋਂ ਇਨਕਾਰ ਕਰ ਦਿੱਤਾ। ਫਿਰ ਹਾਰ ਕੇ ਵਿਚਾਰਿਆਂ ਨੇ ਕਿਸੇ ਤੋਂ ਹੋ ਸਕਦਾ ਟ੍ਰਾਂਸਲੇਸ਼ਨ ਕਰਾਈ ਹੋਵੇ, ਅੰਗਰੇਜ਼ੀ 'ਚ ਕਰਾ ਕੇ ਲਿਆਏ ਤੇ ਫਿਰ ਪੁਲਿਸ ਮੰਨੀ ਗਈ ਕਿ ਤੁਸੀਂ ਵਾਕਈ ਪੁਲਿਸ ਹੋ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗੱਦੀ ਲਈ ਹੋਇਆ ਸੀ ਡੇਰੇਦਾਰ ਦਾ ਕਤਲ। ਬਸ ਜਿੱਦਾਂ ਸਿਆਸਤ ਦੇ ਵਿੱਚ ਕਈ ਵਾਰ ਸਿਆਸਤਦਾਨ ਦੂਜੇ ਜਿਹੜੇ ਮੁਕਾਬਲੇਬਾਜ਼ ਹੁੰਦੇ ਉਹਨਾਂ ਦੀਆਂ ਸੁਪਾਰੀਆਂ ਦੇ ਦਿੰਦੇ ਆ, ਕਾਰੋਬਾਰੀਆਂ ਨੂੰ ਮਰਵਾ ਦਿੰਦੇ ਆ, ਰਿਸ਼ਤੇਦਾਰਾਂ ਦਾ ਟਾਈਮ ਚੁਕਾ ਦਿੰਦੇ ਆ, ਯਾਨੀ ਉਹੀ ਕੁਝ ਬਾਬਿਆਂ ਦੇ ਵਿੱਚ ਵੀ ਵਾਪਰਨ ਡਿਆ। ਤਾਂ ਇਹ ਜਿਹੜਾ ਕਤਲ ਕਾਂਡ ਹੋਇਆ ਸੀਗਾ ਥੋੜੇ ਦਿਨ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੋਇਆ ਸੀਗਾ, ਉਸ ਤੋਂ ਬਾਅਦ ਇਹਦੀ ਬੜੀ ਚਰਚਾ ਚੱਲੀ ਕਿ ਇਹ ਕਤਲ ਕਿਹਨੇ ਕੀਤਾ ਹੋ ਸਕਦਾ, ਕਿਉਂਕਿ ਹੁਣ ਦੇਖੋ ਜਦੋਂ ਇਸ ਤਰ੍ਹਾਂ ਦਾ ਕੋਈ ਕਤਲ ਕਾਂਡ ਵਾਪਰਦਾ ਤਾਂ ਇਹ ਗੱਲ ਜਿਹੜੀ ਆ ਉਹ ਹਮੇਸ਼ਾ ਇੱਕ ਰੜਕਦੀ ਆ ਕਿ ਯਾਰ ਇਹਨਾਂ ਦਾ ਆਪਸ ਦੇ ਵਿੱਚ ਕੀ ਰੌਲਾ ਹੋਊਗਾ, ਤੇ ਸਾਧਗਿਰੀ ਕਰਨ ਵਾਲੇ ਲੋਕ ਆ। ਤਾਂ ਹੁਣ ਇਹ ਮਾਮਲਾ ਜਿਹੜਾ ਪੁਲਿਸ ਨੇ ਹੱਲ ਕੀਤਾ, ਇਹ ਕਤਲ ਹੋਇਆ ਸੀ ਕੋਟ ਸੁਖੀਆਂ ਦੇ ਵਿੱਚ। ਉੱਥੇ ਕੋਈ ਡੇਰੇ ਦੀ ਸਾਂਭ ਸੰਭਾਲ ਕਰਦਾ ਸੀਗਾ, ਤਾਂ ਉਹ ਜਿਹੜਾ ਕਤਲ ਕੀਤਾ ਸੀਗਾ ਉਹ ਹੁਣ ਸਾਫ਼ ਹੋ ਗਿਆ ਕਿ ਇਸ ਕਤਲ ਦੇ ਪਿੱਛੇ ਮਾਮਲਾ ਇਹ ਸੀਗਾ ਕਿ ਕਪੂਰੇ ਪਿੰਡ ਆ ਮੋਗੇ ਜ਼ਿਲ੍ਹੇ ਦੇ ਵਿੱਚ, ਉੱਥੇ ਦਾ ਜਿਹੜਾ ਡੇਰਾ ਦਰਬਾਰ ਦਾ ਕੋਈ ਮੁਖੀ ਆ ਸੰਤ ਬਾਬਾ ਜਰਨੈਲ ਦਾਸ, ਉਹਨੇ ਕਰਵਾਇਆ ਸੀ। ਕਿਉਂਕਿ ਜਿਹੜਾ ਕੋਟ ਸੁਖੀਆ ਵਾਲਾ ਡੇਰਾ ਸੀ, ਇਹਨਾਂ ਦੀ ਕਰੋੜਾਂ ਦੀ ਜਾਇਦਾਦ ਆ, ਬਹੁਤ ਤਗੜੀ ਜਾਇਦਾਦ ਆ, ਤੇ ਜਿਹੜਾ ਡੇਰੇ ਦਾ ਅਸਲ ਮੁਖੀ ਆ ਕੋਟ ਸੁਖੀਆ ਵਾਲੇ ਦਾ, ਉਹ ਬਿਮਾਰ ਆ, ਮਤਲਬ ਕਿ ਬਹੁਤ ਜ਼ਿਆਦਾ ਬਿਮਾਰ ਆ, ਤੇ ਸਾਰੀ ਦੇਖਭਾਲ ਇਹ ਕਰਦਾ ਸੀ ਮਰਨ ਵਾਲਾ ਦਿਆਲ ਦਾਸ ਉਸ ਡੇਰੇ ਨੂੰ ਵੀ ਸੰਭਾਲਦਾ ਸੀ ਤੇ ਡੇਰੇਦਾਰ ਨੂੰ ਵੀ ਸੰਭਾਲਦਾ ਸੀ। ਗੱਦੀ ਮਿਲਣੀ ਸੀ ਇਹਨੂੰ, ਉਹਨੂੰ ਬੰਦੇ ਨੂੰ ਲਾਲਚ ਸੀਗਾ ਕਿ ਜੇ ਇਹਦਾ ਕੰਡਾ ਖਿੱਚ ਦਈਏ ਤਾਂ ਫਿਰ ਉਹ ਜਿਹੜੀ ਗੱਦੀ ਆ ਉਹ ਵੀ ਮੇਰੇ ਕੋਲ ਆ ਜਾਊਗੀ। ਤਾਂ ਜੇ ਗੱਦੀ ਆਊਗੀ ਤੇ ਨਾਲ ਕਰੋੜਾਂ ਦੀ ਜਿਹੜੀ ਪ੍ਰਾਪਰਟੀ, ਉਹ ਜਿਵੇਂ ਆਪਾਂ ਬਚਪਨ 'ਚ ਦੇਖਦੇ ਹੁੰਦੇ ਸੀ ਨਾ ਕਿ ਸਪੀਕਰ ਜਾਂ ਤੋੜ ਲੈਂਦੇ ਹੁੰਦੇ ਸੀਗੇ ਰੇਡੀਓ ਜਾਂ ਟੇਪ ਰਿਕਾਰਡਰ ਦਾ, ਤੇ ਉਹ ਮਾੜਾ ਜਿਹਾ ਹੁੰਜਾ ਜਿਹਾ ਮਾਰਨਾ ਤੇ ਕਿੱਲ ਮੇਖਾ ਸਾਰੇ ਨਾਲ ਹੀ ਆ ਜਾਂਦੇ ਆ। ਤਾਂ ਓਦਾਂ ਹੀ ਉਹ ਕਹਿੰਦੇ ਕਿ ਦੇਖੋ ਜੀ ਜੇ ਗੱਦੀ ਆਊਗੀ ਤਾਂ ਫਿਰ ਨਾਲ ਕਰੋੜਾਂ ਰੁਪਈਆ ਵੀ ਆ ਜਾਣਾ। ਤਾਂ ਲਾਲਚ ਦੇ ਵਿੱਚ ਵਸ ਹੋ ਕੇ ਉਸ ਬੰਦੇ ਨੇ 2 ਸਪਾਰੀ ਕਿਲਰ ਤਿਆਰ ਕੀਤੇ, ਤਾਂ ਉਹਨਾਂ ਨੇ ਰੇਕੀ ਕਰਨ ਤੋਂ ਬਾਅਦ ਦਿਆਲ ਦਾਸ ਨੂੰ ਮਾਰ ਦਿੱਤਾ ਸੀਗਾ। ਸੋ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਚੱਲਦਾ ਪਿਆ, ਕਿ ਕਦੇ ਜੋਗੀ ਨੂੰ ਮਾਰ ਦਿੰਦਾ, ਕਦੇ ਬਾਬਾ ਬਾਬੇ ਨੂੰ ਮਾਰ ਦਿੰਦਾ, ਕਦੇ ਲੀਡਰ ਨੂੰ ਮਰਵਾ ਦਿੰਦਾ, ਕਦੇ ਰਿਸ਼ਤੇਦਾਰ ਦਾ ਟਾਈਮ ਚੁਕਾ ਦਿੰਦਾ। ਜਿਵੇਂ ਮੈਂ ਕਿਹਾ ਕਿ ਸਮਾਜ ਦੇ ਵਿੱਚ ਲਹੂ ਜਿਹੜਾ ਉਹ ਚਿੱਟਾ ਹੋ ਚੁੱਕਾ। ਤੇ ਜੇ ਧਾਰਮਿਕ ਦੁਨੀਆ ਦੇ ਵਿੱਚ ਇਸ ਤਰ੍ਹਾਂ ਚੱਲਦਾ, ਜੇ ਅਧਿਆਤਮਕ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਲਾਲਚ ਹਾਵੀ ਆ, ਤਾਂ ਤੁਸੀਂ ਸਮਝ ਸਕਦੇ ਹੋ ਕਿ ਦੁਨਿਆਵੀ ਸਮਾਜ ਆ ਜਿਹੜਾ ਸਾਡਾ, ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਆ ਅੱਜ ਦੇ ਦੌਰ ਦੇ ਵਿੱਚ ਪੈਂਦਾ ਹੋਏਗਾ ਲੁਕਾਈ ਤੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਬੋਹਰ ਅਗਵਾ ਕਾਂਡ ਦੇ ਵਿੱਚ ਜਾਣਕਾਰਾਂ ਹੀ ਕੀਤਾ ਸੀ ਕਹਿਰ। ਇਹ ਦੇਖੋ ਬਹੁਤ ਮੈਂ ਕਹੂੰਗਾ ਕਿ ਬੜਾ ਜ਼ੁਲਮ ਹੋਇਆ, ਕਿਉਂਕਿ ਇਹਦੇ ਵਿੱਚ 12-13 ਸਾਲ ਦਾ ਬੱਚਾ ਜਿਹੜਾ ਇੱਕ ਕਤਲ ਕਰ ਦਿੱਤਾ ਗਿਆ। ਉਹ ਜਿਹੜੇ ਕਾਤਲ ਸਨ ਉਹ ਇਹਦੇ ਪਿਤਾ ਦੇ ਜਾਣੂ ਹੀ ਸੀਗੇ, ਤੇ ਉਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਹੈ ਜਿਹੜਾ ਉਹ ਡਿਪਲੋਮਾ ਹੋਲਡਰ ਵੀ ਆ। ਤਾਂ ਇਹ ਘਟਨਾ ਕੁਝ ਇਸ ਤਰ੍ਹਾਂ ਸੀਗੇ ਕਿ ਕਾਫੀ ਸਮਾਂ ਪਹਿਲਾਂ, ਯਾਨੀ 17 ਅਕਤੂਬਰ ਨੂੰ ਲਾ ਲਓ ਕਿ ਇਸ ਬੱਚੇ ਦੀ ਕਿਡਨੈਪਿੰਗ ਹੁੰਦੀ ਆ। ਉਸ ਤੋਂ ਬਾਅਦ ਫਿਰ ਫੇਸਬੁੱਕ ਤੇ ਮਿਲਦੀ ਆ ਉਹਨਾਂ ਨੂੰ ਕਿ ਹਾਂਜੀ ਤੁਸੀਂ ਫਰੌਤੀ ਦੇ ਦਿਓ, ਫਲਾਂ ਕਰ ਦਿਓ, ਢਮਕਾ ਕਰ ਦਿਓ। 42 ਲੱਖ 'ਚ ਸੌਦਾ ਵੀ ਹੋ ਗਿਆ ਸੀਗਾ ਕਿ ਮੁੰਡਾ ਛੱਡ ਦਿਓ, 42 ਲੱਖ ਰੁਪਇਆ ਦੇ ਦਿੰਦੇ ਆ। ਕਿਉਂਕਿ ਇਹਦਾ ਬਾਪ ਵਿਚਾਰਾ ਜਿਹੜਾ ਫਾਈਨੈਂਸਰ ਸੀਗਾ, ਜਿਵੇਂ ਚੱਲਦੇ ਅੱਜ ਕੱਲ ਵਿਆਜ ਬੂਜ ਤੇ ਪੈਸੇ, ਤਾਂ ਉਹ ਬੰਦੇ ਨੇ ਕਦੇ ਫੇਸਬੁੱਕ ਯੂਜ਼ ਨਹੀਂ ਸੀ ਕੀਤਾ। ਉਹਨੂੰ ਮੈਸੇਜ ਮਿਲਿਆ ਸੇਬਾਂ ਦੀ ਪੇਟੀ ਦੇ ਨਾਲ, ਇੱਕ ਚਿੱਟ ਲੱਗੀ ਸੀਗੀ ਕਿ ਫੇਸਬੁੱਕ ਤੇ ਆਈਡੀ ਬਣਾ। ਉਹ ਫੇਸਬੁੱਕ ਤੇ ਇਸ ਕਰਕੇ ਆ ਰਹੇ ਸੀਗੇ ਕਿਉਂਕਿ ਦੇਖੋ ਕਈ ਵਾਰ ਸਾਡੇ ਇੱਥੇ ਗਲਤੀ ਕਰ ਦਿੰਦੇ ਆ, ਜਦੋਂ ਅਸੀਂ ਪੁਰਾਣਾ ਫੋਨ ਵੇਚਦੇ ਆ
ਸੇਲ ਕਰਦੇ ਆ ਤਾਂ ਉਹਨੂੰ ਫਾਰਮੈਟ ਨਹੀਂ ਕਰਦੇ, ਅਸੀਂ ਉਦਾਂ ਹੀ ਵੇਚ ਦਿੰਦੇ ਆ। ਤਾਂ ਇਹਨਾਂ ਨੇ ਇਸੇ ਚੀਜ਼ ਦਾ ਹੀ ਫਾਇਦਾ ਚੁੱਕਿਆ ਕਿ ਕਿਸੇ ਪੁਰਾਣੇ ਫੋਨ ਤੋਂ, ਜਿਹੜਾ ਵਿਕਿਆ ਹੋਇਆ ਫੋਨ ਸੀ, ਉਹਦੇ ਤੋਂ ਹੀ ਜਿਹੜੀ ਆਈਡੀ ਚੱਲਦੀ ਸੀਗੀ, ਉਹ ਅੱਗੇ ਆਈਡੀ ਬਣਾਈ। ਫਿਰ ਇਹਨਾਂ ਨੇ ਸਰਕਾਰੀ ਜਿਹੜੇ ਵਾਈਫਾਈ ਹੁੰਦੇ ਜਨਤਕ ਥਾਵਾਂ ਤੇ ਲੱਗੇ, ਉਹ ਇਸਤੇਮਾਲ ਕੀਤਾ, ਜਾਂ ਕਈ ਥਾਵਾਂ ਤੋਂ, ਹੋਰ ਥਾਵਾਂ ਤੋਂ ਹੌਟਸਪੌਟ ਜਿਹੜਾ ਦੂਸਰਾ ਲੈ ਕੇ ਇਹਨਾਂ ਨੇ ਉਹ ਸਾਰੀਆਂ ਆਈਡੀਆਂ ਚਲਾਈਆਂ। ਅੰਤ ਦੇ ਵਿੱਚ ਫਿਰ ਫੇਸਬੁੱਕ ਤੱਕ ਪਹੁੰਚ ਕੀਤੀ ਗਈ। ਫੇਸਬੁੱਕ ਦੇ ਜਿਹੜੇ ਅਧਿਕਾਰੀ ਆ ਇੱਧਰ, ਉਹਨਾਂ ਨੇ ਸਹਿਯੋਗ ਕੀਤਾ, ਫਿਰ ਇਹ ਬੰਦੇ ਫੜੇ ਗਏ। ਔਰ ਇਹ ਬੰਦੇ ਉਹ ਬੰਦੇ ਸੀ ਜਿਹੜੇ ਇਹਦੇ ਬਾਪ ਦੇ, ਬੱਚੇ ਦੇ ਬਾਪ ਦੇ ਖਾਸ ਜਾਣਕਾਰ ਸੀਗੇ, ਤੇ ਇਹਨਾਂ ਦਾ ਆਪਸ ਦੇ ਵਿੱਚ 42 ਲੱਖ ਦਾ ਲੈਣ ਦੇਣ ਵੀ ਸੀਗਾ। ਤਾਂ ਇਹਨਾਂ ਨੇ 2 ਕਰੋੜ ਦੀ ਮੰਗੀ ਸੀਗੀ ਫਿਰੌਤੀ, ਪਰ ਜਦੋਂ ਇਹਨਾਂ ਨੇ ਫਿਰੌਤੀ ਮੰਗੀ ਸੀਗੀ, ਉਸ ਤੋਂ ਪਹਿਲਾਂ ਹੀ ਮੁੰਡਾ ਮਾਰ ਦਿੱਤਾ ਸੀਗਾ, ਕਿਉਂਕਿ ਇਹਨਾਂ ਨੇ ਜਿੱਦਣ ਮੁੰਡਾ ਚੁੱਕਿਆ ਉਦੋਂ ਰਾਤ ਹੀ ਉਹਨੂੰ ਕਤਲ ਕਰ ਦਿੱਤਾ ਸੀਗਾ। ਤਾਂ ਬਾਅਦ ਦੇ ਵਿੱਚ ਇਹ ਉਸ ਤਰ੍ਹਾਂ ਹੀ ਨਾਟਕ ਕਰਦੇ ਰਹੇ ਕਿ ਜੇ ਪੈਸਾ ਆ ਜਾਊਗਾ ਤੇ ਚਲੋ ਉਹ ਵਾਧੇ ਦਾ ਹੀ ਆ, ਪਰ ਇਹਨਾਂ ਦੋਨਾਂ ਬੰਦਿਆਂ ਦਾ ਜਿਹੜਾ ਕਹਿਰ ਸੀਗਾ, ਜਾਂ ਕਹਿ ਲਓ ਜ਼ੁਲਮ ਸੀਗਾ, ਉਹ ਰੁਕ ਨਹੀਂ ਸਕਿਆ, ਛੁਪ ਨਹੀਂ ਸਕਿਆ, ਉਹ ਲੋਕਾਂ ਦੇ ਸਾਹਮਣੇ ਆ ਗਿਆ। ਪਰ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਜ਼ਿਆਦਤੀ ਹੋਈ ਹੈ ਇਸ ਪਰਿਵਾਰ ਦੇ ਨਾਲ, ਜਿਨ੍ਹਾਂ ਦਾ ਸਾਰਾ ਮੈਂ ਕਹੂੰਗਾ ਕਿ ਝੁੱਗਾ ਹੀ ਗੁੱਲ ਹੋ ਗਿਆ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਸਮਾਪਤ ਹੁੰਦਾ ਹੈ। ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।